ਬਈ ਹੁਣ ਤਾਂ ਇੱਕ ਤਾਂ ਗੁਰੂ ਸਾਹਿਬ ਨੇ ਜੋ ਫਤਿਹ ਬਖਸ਼ੀ ਆ ਸਾਨੂੰ, ਹਨਾ। ਇੱਕ ਤਾਂ ਸ਼ੁਕਰਾਨੇ ਚਾਹ ਦੇਖੋ ਤੁਸੀਂ, ਉਤਸ਼ਾਹ ਦੇਖੋ, ਜਜ਼ਬਾ ਦੇਖੋ। ਜਿਹੜੇ ਵਿਰਸੇ ਨੂੰ ਅਸੀਂ ਕਿਤਾਬਾਂ 'ਚ ਪੜ੍ਹਿਆ ਸੀ, ਸੁਣਿਆ ਸੀ, ਉਹ ਤਜਰਬੇ ਕੀਤੇ ਆ। ਅਦਰਵਾਈਜ਼ ਤਾਂ ਵਿਰਸੇ ਨੂੰ ਸੁਣਨ ਤੱਕ ਹੀ ਸੀਮਤ ਰਹਿ ਗਏ ਸੀ ਅਸੀਂ। ਔਰ ਜਿਹੜਾ ਸੰਘਰਸ਼ ਹੁੰਦੇ ਆ ਨਾ, ਸੰਘਰਸ਼ਾਂ ਨੂੰ ਇਸ਼ੂਜ਼ ਤੋਂ ਬਿਯੋਂਡ ਦੇਖੋ। ਜਦੋਂ ਜਾ ਕੇ ਸੰਘਰਸ਼ ਖਤਮ ਹੁੰਦਾ, ਸਟੇਜ ਜਦੋਂ ਤੁਹਾਡੇ ਕੋਲੇ ਹੋਵੇ, ਉਦੋਂ ਤੁਸੀਂ ਜੋ ਮਰਜ਼ੀ ਸਟੇਜ ਤੋਂ ਆ ਕੇ ਇਲਜ਼ਾਮ ਲਾਈ ਜਾਓ, ਤਗਮੇ ਦੇਈ ਜਾਓ, ਪਰ ਕਚਹਿਰੀ 'ਚ ਸੰਗਤ ਦੀ 'ਚ ਫੈਸਲੇ ਹੋਣੇ ਆ ਨਾ। ਨਤਾਰੇ ਤਾਂ ਉੱਥੇ ਹੋਣੇ ਆ, ਹਜੇ ਬੜੇ ਨਤਾਰੇ ਕਰਨੇ ਆ ਗੁਰੂ ਨੇ। ਚੋਣਾਂ ਦੇ ਸੰਦਰਭ 'ਚ ਨਾ ਸਮਝੋ ਵੀ ਹੁਣ ਵਿਧਾਨ ਸਭਾ ਚੋਣਾਂ ਆ ਗਈਆਂ, ਬਸ ਇੱਥੋਂ ਤੱਕ ਹੀ ਅਸੀਂ ਸੀਮਤ ਨਹੀਂ ਆ। ਪੰਜਾਬ ਲਈ ਆਪਾਂ ਲੜ ਰਹੇ ਹਾਂ, ਆਪਦੀ ਕੌਮ ਲਈ ਲੜ ਰਹੇ ਹਾਂ। ਪਹਿਲਾਂ ਕੋਈ ਸਿਰਜੀਏ ਤਾਂ ਸਹੀ। ਕਿਸਾਨ ਖੁਦਕੁਸ਼ੀਆਂ ਤੋਂ ਪਾਸੇ ਹਟ ਜਾਣਗੇ, ਇਹਦਾ ਜਵਾਬ ਹੈ ਨਹੀਂ ਕਿਸੇ ਕੋਲੇ। ਸਾਡੇ ਪਾਣੀਆਂ ਦੇ ਮਸਲੇ ਹੱਲ ਹੋ ਗਏ, ਸਾਡੇ ਪ੍ਰਵਾਸ ਦੇ ਨਸ਼ਿਆਂ ਦੇ ਮਸਲੇ ਹੱਲ ਹੋ ਗਏ। ਇਹ ਸੰਘਰਸ਼ ਤੋਂ ਬਾਅਦ ਵੀ ਅਸੀਂ ਉੱਥੇ ਹੀ ਖੜੇ ਹਾਂ। ਦੀ ਜਿੱਤ ਹੋਈ ਹੈ, ਕਿਵੇਂ ਦੇਖਦੇ ਹੋ? ਆਪਣੇ ਨਜ਼ਰੀਏ ਤੋਂ ਕੀ ਤਜਰਬੇ ਰਹੇ ਨੇ ਤੁਹਾਡੇ? ਬਈ ਹੁਣ ਤਾਂ ਇੱਕ ਤਾਂ ਗੁਰੂ ਸਾਹਿਬ ਨੇ ਜੋ ਫਤਿਹ ਬਖਸ਼ੀ ਆ ਸਾਨੂੰ, ਹਨਾ। ਇੱਕ ਤਾਂ ਸ਼ੁਕਰਾਨੇ ਚਾਹ ਦੇਖੋ ਤੁਸੀਂ, ਉਤਸ਼ਾਹ ਦੇਖੋ, ਜਜ਼ਬਾ ਦੇਖੋ। ਜਿਹੜੇ ਵਿਰਸੇ ਨੂੰ ਅਸੀਂ ਕਿਤਾਬਾਂ 'ਚ ਪੜ੍ਹਿਆ ਸੀ, ਸੁਣਿਆ ਸੀ, ਉਹ ਤਜਰਬੇ ਕੀਤੇ ਆ। ਔਰ ਇਹ ਜਿਹੜੇ ਸਾਡੇ ਯੂਥ ਨੇ ਤਜਰਬੇ ਕੀਤੇ ਆ, ਤੇ ਇਹਨੇ ਆਉਣ ਵਾਲੇ ਸਮੇਂ 'ਚ ਬੜਾ ਕੁਝ ਸਿਰਜਣਾ। ਕੱਲ੍ਹ ਤੋਂ ਮੈਂ ਇਹੀ ਗੱਲ ਲੈ ਕੇ ਜਾ ਰਿਹਾ, ਕਿਉਂਕਿ ਇਹ ਗੱਲ ਪੱਕੀ ਆ। ਮੇਰਾ ਆਪਦਾ ਤਜਰਬਾ ਬਹੁਤ ਇਸ ਦੇ ਵਿੱਚ ਹੋ ਕੇ ਜਿਹੜਾ ਹੋਇਆ, ਹਨਾ। ਅਦਰਵਾਈਜ਼ ਤਾਂ ਵਿਰਸੇ ਨੂੰ ਸੁਣਨ ਤੱਕ ਹੀ ਸੀਮਤ ਰਹਿ ਗਏ ਸੀ ਅਸੀਂ। ਔਰ ਜਿਹੜਾ ਸੰਘਰਸ਼ ਹੁੰਦੇ ਆ ਨਾ, ਸੰਘਰਸ਼ਾਂ ਨੂੰ ਇਸ਼ੂਜ਼ ਤੋਂ ਬਿਯੋਂਡ ਦੇਖੋ। ਜਦੋਂ ਜਾ ਕੇ ਸੰਘਰਸ਼ ਖਤਮ ਹੁੰਦਾ, ਤੇ ਇੱਕ ਜਿਹੜੀ ਇਸ਼ੂਜ਼ ਦੀ ਗੱਲ ਕਰਦੇ ਆ ਨਾ ਆਪਾਂ, ਇਸ਼ੂਜ਼ ਤੇ ਸਾਡੇ ਵਖਰੇਵੇਂ ਹੋ ਸਕਦੇ ਆ, ਪਰ ਇਸ਼ੂ ਦੇ ਪਿੱਛੇ ਕੋਈ ਗੱਲ ਚੱਲ ਰਹੀ ਹੈ ਜਿਹਦੇ ਨਾਲ ਸੰਘਰਸ਼ ਲੜਿਆ ਜਾ ਰਿਹਾ। ਉਹ ਜਜ਼ਬੇ ਨੂੰ ਦੇਖੋ ਤੁਸੀਂ, ਆ ਪਿਆ ਹਨਾ, ਆ ਵੇਖੋ ਨਿਸ਼ਾਨ ਸਾਹਿਬ ਝੂਲਦੇ ਤੁਸੀਂ। ਸੋ ਇਹ ਜਿਹੜਾ ਜਜ਼ਬਾ, ਇਸ ਜਜ਼ਬੇ ਨੇ ਜਿੱਤ ਸਾਨੂੰ ਦਵਾਈ ਆ, ਗੁਰੂ ਨੇ ਜਿੱਤ ਬਖਸ਼ੀ ਆ। ਸੋ ਇਹਨੂੰ ਮੰਨੋ, ਪਰ ਵੇਸਲੇ ਨਹੀਂ ਹੋਣਾ। ਆਉਣ ਵਾਲੇ ਸਮੇਂ 'ਚ ਬੜਾ ਕੁਛ, ਇਹ ਤਾਂ ਹਜੇ ਅਸੀਂ ਇੱਕ ਸਟੈਪ ਲਿਆ, ਬੜੇ ਸੰਘਰਸ਼ ਕਰਨੇ ਆ ਜਦੋਂ। ਔਰ ਸਾਡਾ ਰਾਹ ਵੀ ਸੰਘਰਸ਼ਾਂ ਦੇ ਵਿੱਚ ਦੀ ਜਾਂਦਾ, ਹਨਾ। ਲੀਡਰਸ਼ਿਪ ਦਾ ਵੀ ਤੇ ਲੋਕਾਂ ਦਾ ਵੀ। ਜੇ ਅਸੀਂ ਆਪਦੇ ਕੰਫਰਟ ਜ਼ੋਨ ਨੂੰ ਛੱਡ ਕੇ ਸੰਘਰਸ਼ਾਂ ਦੇ ਵਿੱਚੋਂ ਦੀ ਤੁਰ ਪਾਂਗੇ, ਤਾਂ ਫੇਰ ਕੁਛ ਨਾ ਕੁਛ ਅਸੀਂ ਸਿਰਜ ਜਾਾਂਗੇ, ਅਦਰਵਾਈਜ਼ ਕੁਛ ਨਹੀਂ ਬਦਲਣਾ। ਦੀਪ ਬਾਈ, ਇੱਕ ਹੋਰ ਸਵਾਲ ਹੈ ਕਿ ਤੁਹਾਡੇ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ, ਤੁਹਾਡੇ ਉੱਪਰ ਬਹੁਤ ਵੱਡੇ ਇਲਜ਼ਾਮ ਸੰਯੁਕਤ ਮੋਰਚੇ ਦੀ ਸਟੇਜ ਦੇ ਉੱਪਰੋਂ ਲਗਾਏ ਗਏ। ਅੱਜ ਕਿਸਾਨਾਂ ਦੀ ਜਿੱਤ ਹੋਈ ਹੈ, ਹਰ ਵਰਗ ਦੇ ਲੋਕਾਂ ਦੇ ਵਿੱਚ ਖੁਸ਼ੀ ਹੈ ਕਿ ਉਹ ਜਿਹੜੇ ਤੁਹਾਡੇ ਉੱਪਰ ਇਲਜ਼ਾਮ ਲਗਾਏ ਸੀ ਕਿ ਉਹ ਅੱਜ ਮਨਫੀ ਹੋ ਚੁੱਕੇ ਆ। ਕੀ ਹੋ ਚੁੱਕਿਆ ਜੀ? ਜਿਹੜੇ ਤੁਹਾਡੇ ਉੱਪਰ ਇਲਜ਼ਾਮ ਲਗਾਏ ਹੋਏ ਸੀ ਕਿ ਅੱਜ ਉਹਨਾਂ ਇਲਜ਼ਾਮਾਂ ਤੋਂ ਕਹਿ ਸਕਦੇ ਹਾਂ ਕਿ ਅਸੀਂ ਨਜ਼ਾਤ ਹਾਂ, ਕਿ ਅਸੀਂ ਉਹਨਾਂ ਤੋਂ ਸੁਰਖਰੂ ਆ, ਉਹਨਾਂ ਲਗਾਏ ਹੋਏ ਇਲਜ਼ਾਮ। ਭਾਈ ਜੀ ਪਤਾ ਕੀ ਆ, ਇਹ ਇਲਜ਼ਾਮ ਲਾਉਣ ਵਾਲੇ ਸੋਚਣ ਵੀ ਸੰਗਤ ਦੀ ਕਚਹਿਰੀ 'ਚ ਫੈਸਲੇ ਹੁੰਦੇ ਆ, ਹਨਾ। ਔਰ ਸੰਗਤ ਫੈਸਲਾ ਕਰਦੀ ਆ। ਸਟੇਜ ਜਦੋਂ ਤੁਹਾਡੇ ਕੋਲੇ ਹੋਵੇ, ਉਦੋਂ ਤੁਸੀਂ ਜੋ ਮਰਜ਼ੀ ਸਟੇਜ ਤੋਂ ਆ ਕੇ ਇਲਜ਼ਾਮ ਲਾਈ ਜਾਓ, ਤਗਮੇ ਦੇਈ ਜਾਓ, ਪਰ ਕਚਹਿਰੀ 'ਚ ਸੰਗਤ ਦੀ 'ਚ ਫੈਸਲੇ ਹੋਣੇ ਆ ਨਾ। ਨਤਾਰੇ ਤਾਂ ਉੱਥੇ ਹੋਣੇ ਆ, ਹਜੇ ਬੜੇ ਨਤਾਰੇ ਕਰਨੇ ਆ ਗੁਰੂ ਨੇ। ਬਸ ਸਬਰ ਰੱਖੀਏ। ਤੁਹਾਡੀ ਔਰ ਲੱਖੇ ਦੀ ਕਿਸਾਨੀ ਅੰਦੋਲਨ ਦੇ ਦਰਮਿਆਨ ਅਹਿਮ ਭੂਮਿਕਾ ਨੂੰ ਦੇਖਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਨੇ ਦੇਖਿਆ, ਬਾਹਰ ਦੇ ਕਿਰਤੀ ਲੋਕਾਂ ਨੇ ਦੇਖਿਆ ਕਿ ਲੱਖਾ ਅੱਜ ਰਾਜਨੀਤੀ ਦੇ ਵਿੱਚ ਆ ਚੁੱਕੇ ਨੇ। ਕਿ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਰਸ ਜਥੇਬੰਦੀ ਨੂੰ ਲੈ ਕੇ, ਪੰਜਾਬ ਦੇ ਵਾਰਸ ਬਣ ਕੇ ਰਾਜਨੀਤੀ ਦੇ ਵਿੱਚ ਆ ਕੇ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਤੋਂ ਗਲਬੇ ਤੋਂ ਜਿਹੜਾ ਨਿਜਾਤ ਪਾਓਗੇ? ਦੇਖੋ, ਗੱਲ ਇਹ ਆ ਵੀ ਤੁਸੀਂ ਨਾ ਹਰ ਗੱਲ ਨੂੰ ਚੋਣਾਂ ਦੇ ਸੰਦਰਭ 'ਚ ਨਾ ਸਮਝੋ ਵੀ ਹੁਣ ਵਿਧਾਨ ਸਭਾ ਚੋਣਾਂ ਆ ਗਈਆਂ, ਬਸ ਇੱਥੋਂ ਤੱਕ ਹੀ ਅਸੀਂ ਸੀਮਤ ਨਹੀਂ ਆ। ਪੰਜਾਬ ਲਈ ਆਪਾਂ ਲੜ ਰਹੇ ਹਾਂ, ਆਪਦੀ ਕੌਮ ਲਈ ਲੜ ਰਹੇ ਹਾਂ। ਪਹਿਲਾਂ ਕੋਈ ਸਿਰਜੀਏ ਤਾਂ ਸਹੀ, ਸਮਝੀਏ ਮਸਲਿਆਂ ਨੂੰ, ਸਮਝੀਏ, ਉਸ ਰਾਹ 'ਤੇ ਤਾਂ ਤੁਰੀਏ ਜਿੱਥੇ ਸਾਨੂੰ ਇਹ ਪਤਾ ਲੱਗੇ ਵੀ ਸਾਡੇ ਹੱਲ ਕਿੱਥੇ ਪਏ ਆ, ਹਨਾ। ਸਾਡੇ ਮਸਲੇ ਕੀ ਆ। ਤੁਸੀਂ ਵੇਖੋ ਜਿਹੜੀਆਂ ਮੇਨ ਸਟਰੀਮ ਪੋਲੀਟਿਕਸ ਆ, ਉੱਥੇ ਤਾਂ ਸਾਡੇ ਮਸਲਿਆਂ ਦੀ ਗੱਲ ਹੀ ਨਹੀਂ ਕਰਦੇ। ਉੱਥੇ ਅੱਜ ਵੀ ਕਿਸਾਨੀ ਦਾ ਸਾਡੇ ਕੋਲੇ ਪੰਜਾਬ ਪੱਖੀ ਮਾਡਲ ਹੈਗਾ, ਸੰਘਰਸ਼ ਤੋਂ ਬਾਅਦ ਵੀ ਹੈ ਨਹੀਂ। ਇਹਦਾ ਮਤਲਬ ਸਾਨੂੰ ਉਹਦੇ ਲਈ ਵੀ ਸੰਘਰਸ਼ ਕਰਨਾ ਪੈਣਾ। ਕਿਸਾਨਾਂ ਨੂੰ ਕਰਜ਼ਿਆਂ ਤੋਂ ਮੁਕਤ ਕਰਾਤਾ, ਕਿਸਾਨ ਖੁਦਕੁਸ਼ੀਆਂ ਤੋਂ ਪਾਸੇ ਹਟ ਜਾਣਗੇ, ਇਹਦਾ ਜਵਾਬ ਹੈ ਨਹੀਂ ਕਿਸੇ ਕੋਲੇ। ਸਾਡੇ ਪਾਣੀਆਂ ਦੇ ਮਸਲੇ ਹੱਲ ਹੋ ਗਏ, ਸਾਡੇ ਪ੍ਰਵਾਸ ਦੇ ਨਸ਼ਿਆਂ ਦੇ ਮਸਲੇ ਹੱਲ ਹੋ ਗਏ। ਇਹ ਸੰਘਰਸ਼ ਤੋਂ ਬਾਅਦ ਵੀ ਅਸੀਂ ਉੱਥੇ ਹੀ ਖੜੇ ਹਾਂ। ਸੋ ਇਹ ਮੈਂ ਜਿਵੇਂ ਕਿਹਾ ਵੀ ਇੱਕ ਸਟੈਪ ਆ। ਚੋਣਾਂ ਦੇ ਸੰਦਰਭ 'ਚ ਸਾਰੀ ਗੱਲ ਨੂੰ ਨਾ ਸਮਝੋ
ਚੋਣਾਂ ਤੋਂ ਉੱਤੇ ਵੀ ਗੱਲ ਨੂੰ ਲੈ ਕੇ ਜਾਓ, ਜਿੱਥੇ ਪੰਜਾਬ ਦੇ ਮਸਲੇ ਪਏ ਆ, ਜਿੱਥੇ ਉਦੋਂ ਬਾਅਦ ਫਿਰ ਹੱਲ ਕੀ ਆ, ਅਸੀਂ ਉਸ ਪਾਸੇ ਨੂੰ ਤੁਰਾਂਗੇ। ਚੋਣਾਂ ਤਾਂ ਇੱਕ ਪੜਾਅ, ਇਹਨੂੰ ਉਸ ਪੜਾਅ ਦੀ ਤਰ੍ਹਾਂ ਦੇਖੋ। ਇੱਥੇ ਬਾਹਲੀ ਇਨਵੈਸਟਮੈਂਟ ਨਾ ਕਰੋ, 20% ਇਨਵੈਸਟਮੈਂਟ ਚੋਣਾਂ ਵਾਲੇ ਪਾਸੇ ਰੱਖੋ, 80% ਅਸੀਂ ਬਹੁਤ ਹੋਰ ਉਹ ਕੰਮ ਕਰਨੇ ਆ ਜਿਹੜੇ ਚੋਣਾਂ ਤੋਂ ਬਿਯੋਂਡ ਵੀ ਆ। ਹਾਂਜੀ, ਬਾਕੀ ਗੱਲ ਫੇਰ ਕਰਾਂਗੇ। ਇਹ ਕਿਵੇਂ ਦੇ, ਜੇ ਆਪਾਂ ਤੁਸੀਂ ਚੋਣਾਂ ਦੀ ਗੱਲ ਕੀਤੀ, ਤੁਸੀਂ ਚੋਣਾਂ ਦੀ ਗੱਲ ਕੀਤੀ ਹੈ ਕਿ ਇਹ ਚੋਣਾਂ ਦੇ ਨਾਲ ਨਾ ਦੇਖਿਆ ਜਾਵੇ, ਇਹਦੇ ਨਾਲ ਤੁਕਾਂਤ ਮਿਲਾ ਕੇ ਨਾ ਦੇਖਿਆ ਜਾਵੇ, ਤਾਂ ਫਿਰ ਜਿਹੜੇ ਪੰਜਾਬ ਦੇ ਲੋਕ ਹੈ, ਜਿਨ੍ਹਾਂ ਤੱਕ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਕੇਵਲ ਜਿਹੜੀਆਂ ਪੰਜਾਬ ਦੀਆਂ ਅਸਲੀ ਮੰਗਾਂ ਸੀ, ਹਕੀਕੀ ਮੰਗਾਂ ਦੀ ਮੰਗ ਨਹੀਂ ਕੀਤੀ, ਕੇਵਲ ਆਟੇ ਦਾਲ ਦੇ ਨਾਲ ਸੀਮਤ ਕਰ ਦਿੱਤਾ, ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਨਿਜਾਤ ਦਿਵਾਉਣ ਵਾਸਤੇ, ਉਹਨਾਂ ਨੂੰ ਅਸਲੀ ਮੰਗਾਂ ਦੇ ਉੱਪਰ ਲੈ ਕੇ ਆਉਣ ਵਾਸਤੇ ਜਿਹੜੇ ਉਹਨਾਂ ਦੇ ਕੁਦਰਤੀ ਸਰੋਤ ਹੈ, ਹੋਰ ਸਰੋਤਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਫਿਰ ਉਹ ਜਿਹੜਾ ਅਸਲੀ ਹੱਕ ਕੌਣ ਲੈ ਕੇ ਦੇਵੇਗਾ? ਕਾਲ ਪੁਰਖ ਵਾਹਿਗੁਰੂ ਬੋਲੇ ਸੋ ਨਿਹਾਲ। ਆਪਦੇ ਰਾਜ ਲਈ ਲੜਨਾ ਪੈਣਾ, ਬਖਸ਼ਣਾ ਆਉਣੇ ਆ। ਪਾਤਸ਼ਾਹੀਆਂ 10ਵੇਂ ਪਾਤਸ਼ਾਹ ਨੇ ਦਿੱਤੀਆਂ ਸੀ। ਜਿੱਦਾਂ ਇਹ ਗੱਲ ਤੁਹਾਡੇ ਸਮਝ ਚ ਆ ਜੂਗੀ, ਉਦਾਂ ਇਹ ਚੋਣਾਂ ਚਾਣਾ ਵਾਲਾ ਮੁੱਦਾ ਖਤਮ ਹੋ ਜੂਗਾ।